ਯੂਐਸ ਕਹਿੰਦੇ ਵੀ 4 ਐਂਟਰੀ ਪੁਆਇੰਟ ਸਦਰਨ ਬਾਰਡਰ ਦੇ ਉੱਤੇ ਖੋਲਣ ਜਾ ਰਿਹਾ ਹੈਗਾ ਆ। ਹੁਣ ਇਹ ਕਹਿ ਰਹੇ ਆ ਵੀ ਥੋੜੀ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਐਂਟਰ ਹੋਣ ਦੇ ਵਿੱਚ ਉਹਦੇ ਵਿੱਚ ਥੋੜਾ ਘਾਟਾ ਪਿਆ ਹੈਗਾ। ਯੂਐਸ ਕਸਟਮ ਹਾਲਾਂਕਿ ਜੋ ਨਵੇਂ ਫਿਗਰ ਆਏ ਸੀ ਵੀ ਪਿਛਲਾ ਮਹੀਨਾ ਜਿਹੜਾ ਦਸੰਬਰ ਦਾ ਮਹੀਨਾ ਆ, ਅਮਰੀਕਾ ਦੀ ਹਿਸਟਰੀ 'ਚ ਸਭ ਤੋਂ ਜ਼ਿਆਦਾ 3,10,000 ਦੇ ਕਰੀਬ ਜਿਹੜੇ ਲੋਕ ਆ ਉਹ ਅਨਡਾਕੂਮੈਂਟਡ ਐਂਟਰ ਹੋਏ ਆ ਯੂਐਸਏ ਦੇ ਵਿੱਚ। ਯੂਐਸ ਕਸਟਮ ਤੇ ਬਾਰਡਰ ਪੈਟਰੋਲ ਪ੍ਰੋਟੈਕਸ਼ਨ ਨੇ ਉਹ ਕਿਹਾ ਵੀ ਹੁਣ ਅਸੀਂ ਕਮਰਸ਼ੀਅਲ ਤੇ ਲੀਗਲ ਟਰੈਵਲ ਜੋ ਆ ਸਾਡੇ 4 ਆਫੀਸ਼ੀਅਲ ਕ੍ਰਾਸਿੰਗਸ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਉਹਨਾਂ ਨੂੰ ਖੋਲਣ ਜਾ ਰਹੇ ਹੈਗੇ, ਫੁੱਲੀ ਖੋਲਣ ਜਾ ਰਹੇ ਹੈਗੇ ਆ। ਪਿਛਲੇ ਕਈ ਹਫ਼ਤੇ ਤਾਂ ਬੰਦ ਕਰ ਦਿੱਤੇ ਗਏ ਸੀ। ਟ੍ਰੇਨ ਵੀ ਜਿਹੜੀ ਆ ਇੱਕ ਆਉਂਦੀ ਹੈ ਕਮਰਸ਼ੀਅਲ ਜਿਹਦੇ 'ਚ ਫੂਡ ਹੋਰ ਸਮਾਨ ਆਉਂਦਾ ਹੈ, ਉਹ ਵੀ ਬੰਦ ਕਰ ਦਿੱਤੀ ਗਈ ਸੀ। ਹੁਣ ਜਿਹੜੇ ਪੋਰਟ ਆਫ ਐਂਟਰੀ ਖੋਲੇ ਗਏ ਆ ਇਹ ਲੀਗਲ ਇਮੀਗ੍ਰੇਸ਼ਨ ਦੇ ਲਈ ਆ। ਉਹਨਾਂ 'ਚ ਈਗਲ ਪਾਸ, ਟੈਕਸਸ, ਲੂਇਕਵਿਲ ਤੇ ਨੋਗਾਲਸ ਐਰੀਜ਼ੋਨਾ ਤੇ ਸੈਨ ਇਸਡਰੋ ਕੈਲੀਫੋਰਨੀਆ ਦੇ ਵਿੱਚ। ਸੋ ਇਹ ਜਿਹੜੇ ਆ ਹੁਣ ਫੁੱਲੀ ਆਪਰੇਸ਼ਨਲ ਹੋਣਗੇ। ਯੂਐਸ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਮੈਕਸੀਕਨ ਗਵਰਨਮੈਂਟ ਨੇ ਵੀ ਹੁਣ ਆਪਣੀ ਜਿਹੜੀ ਆ ਕਾਰਵਾਈ ਉਹਨੂੰ ਕਾਫੀ ਸਟੈਪ ਅਪ ਕੀਤਾ ਹੈਗਾ। ਜਿਹੜੇ ਲੋਕ ਯੂਐਸ ਨੂੰ ਆ ਰਹੇ ਆ ਉਹਨਾਂ ਨੂੰ ਉਹ ਰੋਕਣ ਦੀ ਕੋਸ਼ਿਸ਼ ਕਰਨਗੇ। ਸੋਮਵਾਰ ਨੂੰ ਯੂਐਸ ਬਾਰਡਰ ਪੈਟਰੋਲ ਏਜੰਟ ਨੇ 2500 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਹੈਗਾ। ਇਹ ਕਹਿੰਦੇ ਕਾਫੀ ਘੱਟ ਨੰਬਰ ਹੈਗੇ ਆ ਜੇ ਦਸੰਬਰ ਦੇ ਮੁਕਾਬਲੇ ਦੇਖਿਆ ਜਾਵੇ। ਸੋ ਯੂਐਸ ਆਫੀਸ਼ੀਅਲਸ ਨੇ ਇਹ ਕਿਹਾ ਵੀ ਮਈ ਤੋਂ ਲੈ ਕੇ ਹੁਣ ਤੱਕ 4,60,000 ਮਾਈਗ੍ਰੈਂਟ ਜਿਹਦੇ ਵਿੱਚ 75,000 ਪੇਰੈਂਟਸ ਤੇ ਚਿਲਡਰਨ ਹੈਗੇ ਆ ਉਹ ਟਰੈਵਲ ਕੀਤੇ ਹੈਗੇ ਆ ਯੂਐਸਏ ਦੇ ਵਿੱਚ। ਸੀਬੀਐਸ ਨਿਊਜ਼ ਨੇ ਇਹ ਕਿਹਾ ਜੋ ਇਲੀਗਲ ਕ੍ਰਾਸਿੰਗ ਹੋਈ ਸੀ ਉਹਦੇ ਵਿੱਚ ਵੈਨਜ਼ੂਏਲਾ ਦੇ ਮਾਈਗ੍ਰੈਂਟਸ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਗੇ। ਤੇ ਹੁਣ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਡਿਪੋਰਟੇਸ਼ਨ ਫਲਾਈਟਸ ਟੂ ਵੈਨਜ਼ੂਏਲਾ ਇਹਦੇ ਉੱਤੇ ਬਹੁਤ ਜ਼ਿਆਦਾ ਵਰਕ ਕਰ ਰਿਹਾ। ਇਹ ਵੀ ਦੱਸਦੇ ਜਾਈਏ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਡਿਪੋਰਟ ਵੀ ਹੋ ਰਹੇ ਹੈਗੇ ਆ ਫਲਾਈਟਾਂ ਦੇ ਰਾਹੀਂ। ਮੈਕਸੀਕੋ ਤੇ ਯੂਐਸ ਦੇ ਆਫੀਸ਼ੀਅਲਸ ਇੱਕ ਵਾਰੀ ਫਿਰ ਹੁਣ ਵਾਸ਼ਿੰਗਟਨ ਦੇ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਮਿਲਣਗੇ। ਪਿਛਲੇ 2 ਹਫ਼ਤੇ ਪਹਿਲਾਂ ਜਿਹੜੇ ਆ ਸੈਕਟਰੀ ਆਫ ਸਟੇਟ ਉੱਥੇ ਗਏ ਸੀ, ਹੁਣ ਇੱਥੇ ਯੂਐਸਏ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਮਿਲਣਗੇ। ਯੂਐਸ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ, ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਜੈਂਡਰੋ ਮੈਰਕਸ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਸਿਕਿਉਰਿਟੀ ਐਡਵਾਈਜ਼ਰ ਲਿਜ਼ ਸ਼ੇਰਵੁੱਡ ਰੈਂਡਾਲ ਇਹ ਮੈਕਸੀਕੋ ਨੂੰ ਪਿਛਲੇ ਹਫ਼ਤੇ ਗਏ ਸੀ। ਉੱਥੇ ਦੇ ਜੋ ਆਲਮੋ ਜਿਹਨੂੰ ਕਹਿੰਦੇ ਆ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਪ੍ਰੈਜ਼ੀਡੈਂਟ ਆ ਮਿਲਣ ਦੇ ਲਈ। ਜੀ ਬਿਲਕੁਲ। ਸੋ ਦੇਖੋ ਕੀ ਹੁੰਦਾ, ਦਬਾਅ ਬਹੁਤ ਆ ਬਾਈਡਨ ਪ੍ਰਸ਼ਾਸਨ ਦੇ ਉੱਤੇ, ਇਸ ਦੇ ਉੱਤੇ ਜਿਹੜੀ ਥੋੜ੍ਹੀ ਕੋਈ ਸਖਤੀ ਦਿਖਾਉਣ ਦਾ ਤੇ ਸਖਤੀ ਕਰਨ ਦਾ। ਸੋ ਨਵੀਆਂ ਚੀਜ਼ਾਂ ਜਿਹੜੀਆਂ ਇਹ ਖੋਲ੍ਹ ਰਹੇ ਆ, ਸਖਤੀ ਜਿਹੜੀ ਹੋਰ ਵਧੂਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਪਰ ਬਾਰਡਰ ਦੇ ਉੱਤੇ ਦੇਖੋ ਜੀ ਤੁਹਾਨੂੰ ਰਲੀਆਂ ਮਿਲੀਆਂ ਚੀਜ਼ਾਂ ਪਤਾ ਲੱਗਦੀਆਂ। ਕਿਤੇ ਕੋਈ ਕਹਿ ਰਿਹਾ ਵੀ ਕੋਈ ਕਹਿੰਦਾ ਸੌਖਾ ਲੰਘ ਆਇਆ, ਕੋਈ ਕਹਿੰਦੇ ਵੀ ਸਾਨੂੰ ਸਵਾਲ ਜਵਾਬ ਬਹੁਤ ਪੁੱਛੇ ਆ। ਬਹੁਤ ਕੁਛ ਜਿਹੜਾ ਹੋ ਰਿਹਾ, ਪਰ ਓਵਰਆਲ ਦਬਾਅ ਜਿਹੜਾ ਕਾਰਵਾਂਸ ਦੇ ਕਰਕੇ ਤੇ ਇਲੈਕਸ਼ਨ ਈਅਰ ਦੇ ਕਰਕੇ ਕਾਫੀ ਉਹਨਾਂ ਤੇ ਪਿਆ ਆ ਜੀ। ਸੋ ਇਹਦੇ 'ਚ ਜ਼ਰੂਰ ਹੋਰ ਐਡ ਕਰਦੇ ਜਾਈਏ, ਪੋਲੀਟੀਕਲ ਸਾਈਡ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਆਪਣੇ ਪੰਜਾਬੀ ਮੂਲ ਦੇ ਜਾਂ ਹੋਰ ਭਾਰਤੀ, ਗੁਜਰਾਤੀ, ਹੋਰ ਮੂਲ ਦੇ ਬਹੁਤ ਲੋਕ ਆਉਂਦੇ ਹੈਗੇ ਇੰਡੀਆ ਤੋਂ। ਉਹਦੇ 'ਚ ਵਾਈਟ ਹਾਊਸ ਨੇ ਤੇ ਇੱਕ ਹੋਰ ਛੋਟਾ ਬਾਈਪਾਰਟੀਸਨ ਗਰੁੱਪ ਆਫ ਸੈਨੇਟਰਸ ਉਹ ਨੈਗੋਸ਼ੀਏਟ ਕਰ ਰਹੇ ਆ ਵੀ ਜਿਹੜਾ ਅਮਰੀਕਾ ਦਾ ਪੋਲੀਟੀਕਲ ਅਸਾਈਲਮ ਦਾ ਸਿਸਟਮ ਹੈਗਾ ਤੇ ਬਾਰਡਰ ਸਿਕਿਉਰਿਟੀ ਲਾਜ਼ ਉਹਦੇ ਵਿੱਚ ਕਿਹੜੀਆਂ ਚੇਂਜਸ ਲਿਆਂਦੀਆਂ ਜਾਣ ਤਾਂ ਕਿ ਲੋਕ ਘੱਟ ਆਉਣ, ਇੱਥੇ ਘੱਟ ਆ ਕੇ ਪੋਲੀਟੀਕਲ ਅਸਾਈਲਮ ਅਪਲਾਈ ਕਰਨ, ਜਾਂ ਜਿਹੜੇ ਬਿਲਕੁਲ ਸਹੀ ਆ ਉਹੀ ਅਪਲਾਈ ਕਰ ਸਕਣ। ਰਿਪਬਲਿਕਨਸ ਨੇ ਕਾਂਗਰਸ ਦੇ ਵਿੱਚ ਜਿਹੜੀ ਮਿਲਟਰੀ ਏਡ ਆ ਯੂਕਰੇਨ ਨੂੰ ਜਾਣੀ ਆ, ਇਜ਼ਰਾਈਲ ਨੂੰ ਜਾਣੀ ਆ, ਉਹ ਰੋਕੀ ਹੋਈ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਜਦੋਂ ਤੱਕ ਪ੍ਰੈਜ਼ੀਡੈਂਟ ਬਾਈਡਨ ਹੁਣੀ ਇਸ ਇਸ਼ੂ ਦੇ ਉੱਤੇ ਨਹੀਂ ਵਰਕ ਕਰਦੇ ਤੇ ਅਸੀਂ ਉਸ ਏਡ ਦੇ ਉੱਤੇ ਨਹੀਂ ਵਰਕਆਊਟ ਕਰਾਂਗੇ। ਪ੍ਰੈਜ਼ੀਡੈਂਟ ਬਾਈਡਨ ਦਾ ਮਲਟੀ ਬਿਲੀਅਨ ਡਾਲਰ ਜਿਹੜਾ ਨੈਸ਼ਨਲ ਸਿਕਿਉਰਿਟੀ ਪੈਕੇਜ ਹੈਗਾ ਆ ਉਹ ਸਾਰਾ ਕੁਝ ਇਸ ਤੇ ਡਿਪੈਂਡ ਕਰਦਾ ਹੈ। ਹੁਣ ਵਾਈਟ ਹਾਊਸ ਵੀ ਬੈਕ ਕਰਨਾ ਸ਼ੁਰੂ ਕਰਤਾ ਉਸਨੇ ਕਈ ਅਸਾਈਲਮ ਰਿਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ ਹੈਗੀਆਂ ਤੇ ਜਿਹੜੇ ਬਾਰਡਰ ਦੇ ਉੱਤੇ ਲੀਗਲ ਅਥਾਰਟੀਜ਼ ਆ ਉਹਨਾਂ ਦੇ ਕੋਲ ਵੀ ਪਾਵਰ ਹੋਣੀ ਚਾਹੀਦੀ ਆ ਮਾਈਗ੍ਰੈਂਟਸ ਨੂੰ ਡਿਪੋਰਟ ਕਰਨ ਦੀ। ਸੋ ਕਹਿੰਦੇ ਪਈ ਡਰਾਸਟਿਕ ਲਿਮਿਟਸ ਔਨ ਅਸਾਈਲਮ ਵਾਈਟ ਹਾਊਸ ਇਹਦੇ ਉੱਤੇ ਕੰਸੀਡਰ ਕਰ ਰਿਹਾ, ਕਹਿੰਦੇ ਐਕਸੈਪਟ ਕਰੂਗਾ, ਕੰਸੀਡਰ ਨਹੀਂ, ਦੇ ਆਰ ਵਿਲਿੰਗ ਟੂ ਐਕਸੈਪਟ ਡਰਾਸਟਿਕ ਲਿਮਿਟਸ ਔਨ ਅਸਾਈਲਮ ਤੇ
ਵੱਧ ਤੋਂ ਵੱਧ ਜਿਹੜੀ ਡਿਟੈਂਸ਼ਨ ਤੇ ਡਿਪੋਰਟੇਸ਼ਨ ਕੀਤੀ ਜਾ ਸਕੇ। ਸੋ ਕੱਲ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਜੁਆਇੰਟ ਬੇਸ ਐਂਡਰਿਊਸ 'ਚ ਵਾਪਸ ਆ ਰਹੇ ਸੀ ਆਪਣੀਆਂ ਛੁੱਟੀਆਂ ਤੋਂ US ਵਰਜਨ ਆਈਲੈਂਡ ਤੋਂ, ਤੇ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ। ਕਹਿੰਦੇ we have got to do something, they out to give me the money and I need to protect the border। ਸੋ ਹੁਣ ਬਾਈਡਨ ਹੋਣਾ ਨੇ ਵੀ ਸਰੇਆਮ ਕਹਿਣਾ ਕਰਤਾ ਸ਼ੁਰੂ ਵੀ ਮੈਂ ਵੀ ਹੁਣ ਜਿਹੜਾ ਬਾਰਡਰ ਆ ਉਸ ਨੂੰ ਪ੍ਰੋਟੈਕਟ ਕਰੂੰਗਾ, ਤੇ ਜਿਹੜੀ ਕਾਂਗਰਸ ਆ ਉਹ ਸਾਨੂੰ ਉਹ ਪੈਸਾ ਦੇਵੇ ਤਾਂ ਕਿ ਇਜ਼ਰਾਈਲ ਤੇ ਜੋ ਯੂਕਰੇਨ ਆ ਉਹਨੂੰ ਦਿੱਤਾ ਜਾਵੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਕੁਝ ਇਹਦੇ ਬਾਰੇ ਸੁਣੋਗੇ, ਖਾਸ ਕਰਕੇ ਬਾਰਡਰ ਦੇ ਉੱਤੇ ਜੋ ਇਮੀਗ੍ਰੇਸ਼ਨ ਐਂਟਰੀ ਹੋ ਰਹੀ ਹੈ। ਜੀ, ਇਸੇ ਮਾਮਲੇ ਵਿੱਚ ਜਿਹੜੇ ਅਲੈਂਦਰੋ ਮਾਯੋਰਕਸ ਹੈਗੇ ਨੇ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ, ਉਹਨਾਂ ਨੂੰ ਇੰਪੀਚ ਕਰਨ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਆ ਉਹ ਸ਼ੁਰੂ ਹੋਣ ਜਾ ਰਹੀਆਂ ਆ। ਜਿਹੜੇ ਰਿਪਬਲਿਕਨਸ ਆ ਉਹ ਹੋਮਲੈਂਡ ਦੇ ਜਿਹੜੇ ਇਹ ਚੀਫ ਨੇ, ਸਕੱਤਰ ਨੇ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੂੰ ਇਸ ਪੂਰੇ ਮਾਮਲੇ ਦੇ ਲਈ ਦੋਸ਼ੀ ਜਿਹੜੇ ਆ ਉਹ ਮੰਨਦੇ ਨੇ। ਉਹਨਾਂ ਨੇ ਅੱਜ MSNBC ਦੇ ਨਾਲ ਇੰਟਰਵਿਊ ਦੇ ਦੌਰਾਨ ਕਿਹਾ ਆ ਵੀ ਕਹਿੰਦੇ ਵੀ ਉਹ ਜਿਹੜੀਆਂ ਇੰਪੀਚਮੈਂਟ ਪ੍ਰੋਸੀਡਿੰਗਸ ਆ ਉਹਦੇ ਵਿੱਚ ਹਿੱਸਾ ਲੈਣਗੇ, ਤੇ ਕਹਿੰਦੇ ਵੀ ਪਰ ਮੈਂ ਨਾਲ ਦੇ ਨਾਲ ਆਪਣਾ ਕੰਮ ਵੀ ਜਿਹੜਾ ਆ ਉਹ ਕਰਦਾ ਰਹੂੰਗਾ। ਜੇ ਦੇਖਦੇ ਜਾਈਏ ਹਰਜੋਤ ਸਿੰਘ ਜੀ, ਇਤਿਹਾਸ ਦੇ ਵਿੱਚ ਤਾਂ ਰਿਪਬਲਿਕਨ ਸਰਕਾਰਾਂ ਵੀ ਆਈਆਂ, ਡੈਮੋਕ੍ਰੇਟ ਸਰਕਾਰਾਂ ਵੀ ਆਈਆਂ, ਦੋਨਾਂ ਹੀ ਪਾਰਟੀਆਂ ਦੇ ਆਪੋ ਆਪਣੇ ਜਿਹੜੇ ਨੁਮਾਇੰਦੇ ਆ ਹਾਊਸਾਂ ਦੇ ਵਿੱਚ, ਸੈਨੇਟਸ ਦੇ ਵਿੱਚ, ਮੈਜੋਰਟੀ ਦੇ ਵਿੱਚ ਵੀ ਜਿਹੜੇ ਉਹ ਰਹੇ, ਪਰ ਕੋਈ ਵੀ ਇਮੀਗ੍ਰੇਸ਼ਨ ਦੇ ਉੱਤੇ ਕੋਈ ਬਿੱਲ ਪਾਸ ਕਰਨ ਦੇ ਵਿੱਚ ਨਾਕਾਮਯਾਬ ਹੀ ਰਿਹਾ ਆ। ਚਾਹੇ ਜਾਰਜ ਬੁਸ਼ ਦੀ ਗੱਲ ਕਰ ਲਓ, ਬਰਾਕ ਓਬਾਮਾ ਦੀ ਗੱਲ ਕਰ ਲਓ, ਡੋਨਲਡ ਟਰੰਪ ਹੋਣਾ ਦੀ ਗੱਲ ਕਰ ਲਓ, ਤੇ ਹੁਣ ਜੋ ਬਾਈਡਨ ਹੋਣਾ ਦੀ ਗੱਲ ਕਰ ਲਓ, ਕੋਈ ਵੀ ਜਾਣਾ ਇਸ ਦੇ ਵਿੱਚ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇੱਕ ਕਹਿ ਲਓ ਵੀ ਜਿਹੜੇ ਚੇਂਜਸ ਦੀ ਇੱਛਾ ਰੱਖੀ ਬੈਠੇ ਆ ਉਹ ਕਰਾਉਣ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਹੈਗੇ ਆ। ਸੋ ਅੱਗੇ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ, ਪਰ ਤੁਸੀਂ ਹੁਣ ਇਸ਼ਾਰੇ ਜਿੱਦਾਂ ਦੱਸੇ ਹੀ ਆ ਵੀ ਜਿੱਦਾਂ ਦੇ ਉਹਨਾਂ ਦੇ ਬਿਆਨ ਆ ਰਹੇ ਆ ਜਾਂ ਜਿੱਦਾਂ ਦੇ ਉਹ ਇਸ਼ਾਰੇ ਕਰ ਰਹੇ ਆ, ਉਹ ਇਸ ਦੇ ਵਿੱਚ ਸਖਤੀ ਕਰਨ ਦੇ ਹੱਕ ਵੱਲ ਨੂੰ, ਉਸ ਪਾਸੇ ਵੱਲ ਨੂੰ ਉਹਨਾਂ ਦਾ ਝੁਕਾਅ ਜਿਹੜਾ ਆ ਉਹ ਲਗਾਤਾਰ ਵੱਧਦਾ ਜਿਹੜਾ ਹੋ ਜਾ ਰਿਹਾ ਆ। ਜਿਹੜੇ ਸਕੱਤਰ ਮਾਯੋਰਕਸ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਬਾਰਡਰ ਪੈਟਰੋਲ ਏਜੰਟ ਵੀ ਜ਼ਿਆਦਾ ਹਾਇਰ ਕੀਤੇ ਆ, ਅਸਾਈਲਮ ਆਫਿਸਰਸ ਨੂੰ ਵੀ ਵੱਧ ਹਾਇਰ ਕੀਤਾ ਆ, ਇਮੀਗ੍ਰੇਸ਼ਨ ਜੱਜ ਵੀ ਜਿਹੜੇ ਉਹ ਵਧਾਏ ਆ, ਤੇ ਇੱਥੋਂ ਤੱਕ ਕਿ ਜਿਹੜੀ ਫੈਂਟਨਲ ਆ ਰਹੀ ਆ ਕ੍ਰਾਸ ਬਾਰਡਰ ਉਹਨੂੰ ਰੋਕਣ ਦੇ ਲਈ, ਉਹਨੂੰ ਫੜਨ ਦੇ ਲਈ ਟੈਕਨੋਲੋਜੀ ਦਾ ਵਿੱਚ ਵੀ ਬਹੁਤ ਜ਼ਿਆਦਾ ਅਸੀਂ ਇਜ਼ਾਫਾ ਜਿਹੜਾ ਉਹ ਕੀਤਾ ਆ। ਟ੍ਰਾਂਜ਼ਿਟ ਬੈਨ ਜਿਹੜਾ ਆਇਆ ਆ ਉਹ ਬਾਈਡਨ ਪ੍ਰਸ਼ਾਸਨ ਦੇ ਦਰਮਿਆਨ ਆਇਆ, ਚਾਹੇ ਉਹ ਨਦਰਨ ਬਾਰਡਰ ਦੀ ਗੱਲ ਕਰ ਲਈਏ ਤੇ ਚਾਹੇ ਜਿਹੜਾ ਉਹ ਸਦਰਨ ਬਾਰਡਰ ਦੇ ਉੱਤੇ ਗੱਲ ਕਰ ਲਈਏ। ਸਖਤੀ ਤਾਂ ਜਿਹੜੀ ਆ ਉਹ ਹਰਜੋਤ ਸਿੰਘ ਜੀ ਜਿਸ ਹਿਸਾਬ ਦੇ ਨਾਲ ਵੱਧ ਰਿਹਾ ਆ ਕੰਮ, ਤਾਂ ਉਹਨਾਂ ਨੂੰ ਕਰਨੀ ਹੀ ਪੈ ਰਹੀ ਆ। ਬਾਕੀ ਕਿਉਂਕਿ ਰਿਪਬਲਿਕਨਸ ਨੇ ਕਿਹਾ ਆ ਵੀ ਭਾਈ ਬਾਕੀ ਜਿਹੜੇ ਯੂਕਰੇਨ ਨੂੰ, ਇਜ਼ਰਾਈਲ ਨੂੰ ਫੰਡਿੰਗ ਜੇ ਤੇ ਤੁਸੀਂ ਦੇਣੀ ਚਾਹੁੰਦੇ ਆ ਤਾਂ ਇਹਦੇ ਤੇ ਤੁਹਾਨੂੰ ਜਿਹੜਾ ਉਹ ਕੋਈ ਨਾ ਕੋਈ ਸਟੈਂਡ ਲੈਣਾ ਹੀ ਪੈਣਾ ਆ, ਸਖਤੀ ਇਹਦੇ ਵਿੱਚ ਕਰਨੀ ਪੈਣੀ ਆ। ਬਾਕੀ ਟੈਕਸਸ ਵਰਗੇ, ਐਰੀਜ਼ੋਨਾ ਵਰਗੇ ਜਿਹੜੇ ਸੂਬੇ ਆ ਉਹਨਾਂ ਦੇ ਦੁਆਰਾ ਬੱਸਾਂ ਦੇ ਜਹਾਜ਼ ਭਰ ਕੇ ਘੱਲਣਾ ਜਿਹੜੀਆਂ ਲਿਬਰਲ ਸਿਟੀਜ਼ ਤੇ ਸਟੇਟਸ ਦੇ ਵਿੱਚ, ਉਹਦੇ ਨਾਲ ਵੀ ਦਬਾਅ ਜਿਹੜਾ ਆ ਉਹ ਵਧਿਆ ਆ। ਬਾਈਡਨ ਜਿੱਥੇ ਕਿ ਪਹਿਲਾਂ ਇਸ ਦੇ ਉੱਤੇ ਗੱਲ ਕਰਨ ਨੂੰ ਵੀ ਕਹਿ ਲਓ ਵੀ ਰਾਜੀ ਨਹੀਂ ਸੀਗੇ ਜਾਂ ਗੱਲ ਇੱਧਰਲੇ ਪਾਸੇ ਨੂੰ ਕਰਦੇ ਨਹੀਂ ਸੀਗੇ, ਹੁਣ ਉਹਨਾਂ ਨੂੰ ਇਨਫੈਕਟ ਗੱਲ ਕਰਨ ਦੇ ਨਾਲ ਸਖਤ ਕਦਮ ਵੀ ਚੱਕਣ ਦੇ ਵਿੱਚ ਮਜਬੂਰ ਹੋਣਾ ਇਸ ਪਾਸੇ ਪੈ ਰਿਹਾ ਆ। ਕਿਉਂਕਿ ਆਪਾਂ ਇਹਨਾਂ ਦਾ ਇਹ ਯੂ ਟਰਨ ਵੱਜਦਾ ਦੇਖਿਆ ਆ। ਸੱਤਾ ਦੇ ਵਿੱਚ ਆਉਂਦਿਆਂ ਹੀ ਜਦੋਂ ਉਹਨਾਂ ਨੇ ਓਪਨ ਬਾਰਡਰਸ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ, ਉੱਥੇ ਟ੍ਰਾਂਜ਼ਿਟ ਬੈਨਸ ਵੀ ਆਪਾਂ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਲੱਗਦੇ ਜਿਹੜੇ ਉਹ ਹੁਣ ਦੇਖ ਰਹੇ ਆ। ਸੋ ਪੋਲਿਟਿਕਸ ਇਸ ਤਰੀਕੇ ਦੇ ਨਾਲ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਆ। ਇਲੈਕਸ਼ਨ ਈਅਰ, ਹੋਰ ਜਿਹੜੇ ਸਰਕਮਸਟਾਂਸ ਆ, ਉਹ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਦੇ ਉੱਤੇ ਨਕੇਲ ਕੱਸਦੀ ਨਜ਼ਰ ਆਉਂਦੀ ਆ। ਜੀ, ਸੋ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜੇ ਲੋਕ ਫਨ ਉਡਾਉਂਦੇ ਸੀ, ਉਹੀ ਹੁਣ ਜਿਹੜੇ ਸ਼ਹਿਰਾਂ ਦੇ ਡੈਮੋਕ੍ਰੇਟਿਕ ਸ਼ਹਿਰਾਂ ਦੇ ਮੇਅਰ ਹੈਗੇ ਆ, ਉਹ ਹੁਣ ਰੋ ਰਹੇ ਆ ਵੀ ਸਾਡੇ ਕੋਲ ਜਿਹੜੇ ਆ ਲੋਕਾਂ ਨੂੰ ਸਾਂਭਣ ਦੇ ਲਈ ਜਗ੍ਹਾ ਨਹੀਂ, ਪੈਸੇ ਨਹੀਂ, ਹੋਰ ਨਹੀਂ ਹੈਗਾ।